ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਸਬਰਬ ਮੰਦਰ ਸ਼੍ਰੀ ਲక్ష్ਮੀ ਨਾਰਾਇਣ ਵਿੱਚ ਦੀਵਾਲੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਜਨ ਕੀਰਤਨ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਧਾਰਮਿਕ ਤੇ ਕਲਚਰਲ ਪਰਫਾਰਮੈਂਸ ਦੇ ਨਾਲ ਸ਼ਬਦ ਕੀਰਤਨ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵੇਲੇ ਮੰਦਰ ਦੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਇਹ ਮੰਦਰ ਸਭ ਤੋਂ ਪਹਿਲਾ ਅਤੇ ਪੁਰਾਣਾ ਮੰਦਰ ਹੈ। हाँ जी, मेरे साथ खड़े हैं लक्ष्मी नारायण मंदिर के पुजारी जी, जिनसे बात करेंगे और जाने के कब से ये यहाँ पे पूजा कर रहे हैं और कैसा इनका अनुभव है यहाँ पे। नमस्ते जी। नमस्ते जी। क्या नाम है जी आपका? पंडित रमन शर्मा। पंडित रमन शर्मा जी, आप कब से हैं यहाँ पे मंदिर में? हम यहाँ 3 साल से हैं। हाँ जी, भगवान जी की सेवा कर रहे हैं। तो यहाँ कितने श्रद्धालु आते हैं यहाँ पे और कितनी कम्युनिटीज, जस्ट हिंदूज आते हैं और भी कम्युनिटीज यहाँ पे आती हैं? और भी आते हैं, लेकिन हिंदू तो आते ही हैं, पर और भी लोग आते हैं काफ़ी। आज का जो इवेंट है किस लिए मनाया जा रहा है और लोग यहाँ पे आ रहे हैं, तो आपका कोई संदेश लोगों को? आज दीपावली के उपलक्ष्य में हम ये जो यहाँ पे पूजा पाठ कर रहे हैं और भजन कीर्तन करेंगे, तो ये काफ़ी प्राचीन हमारी जो सनातन धर्म की सभ्यता है, जिसमें भगवान श्री राम जी ने जो वो अवतार लेकर के इस धरती के ऊपर आकर के जो है वो भक्तजनों का कल्याण किया है और यहाँ पे जितने भी अरिष्ट थे उन सबको जो शांत किया है। तो तब से जो है भगवान जी जो है वो 14 वर्ष का वनवास काट करके अपनी अयोध्या नगरी में वापस आए हैं। तो फिर हम दीप ज्वलित करके जो है दीपों को प्रज्वलित करके भगवान जी का जो हम स्वागत करते हैं। नमस्ते जी, आपका नाम क्या है? मेरा नाम अनिल शर्मा है। अनिल शर्मा जी, आप कब से हैं यहाँ पे? मैं भी 3 साल से यहाँ पे हूँ, भगवान की सेवा कर रहे हैं, भगवान की सेवा में लगे हुए हैं। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਮ ਵਿਨੋਦ ਹੈ ਜੀ। ਵਿਨੋਦ ਜੀ, ਤੁਸੀਂ ਇੱਥੋਂ ਦੇ ਪ੍ਰਧਾਨ ਹੋ? ਹਾਂਜੀ, ਇੱਥੇ ਦੇ ਪ੍ਰਧਾਨ ਹੈਗੇ ਜੀ। ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਪ੍ਰਧਾਨ ਬਣਿਆ? ਕਰੀਬਨ 1 ਸਾਲ ਹੋ ਚੱਲਾ ਜੀ। ਜੀ ਹਾਂਜੀ, ਲਾਸਟ ਟਰਮ ਦੇ ਵਿੱਚ ਇਲੈਕਟਡ ਹੋਈ ਸੀ। ਓਕੇ, ਅੱਜ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ, ਕੀ ਹੋ ਰਿਹਾ ਜੀ ਮੰਦਿਰ ਦੇ ਵਿੱਚ? ਅੱਜ ਲੋਕਾਂ ਦਾ ਦਿੱਤਾ ਹੋਇਆ ਜੀ, ਲੋਕਾਂ 'ਚ ਵੰਡਿਆ ਜਾਏਗਾ ਜੀ। ਲੰਗਰ ਹੈ, ਮਠਿਆਈ ਹੈ, ਫਾਇਰ ਵਰਕਸ ਕਰਾ ਰਹੇ ਹਾਂ ਜੀ। ਦੀਵਾਲੀ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜੀ। ਹਾਂਜੀ, ਤਾਂ ਮੈਂ ਦੇਖ ਸਕਦੀ ਹਾਂ ਕਿ ਬਾਹਰ ਸਟੇਜ ਵੀ ਲੱਗੀ ਹੋਈ ਆ, ਤਾਂ ਕੁਝ ਕਲਚਰਲ ਐਕਟੀਵਿਟੀਜ਼ ਵੀ ਕਰਾਈਆਂ ਜਾ ਰਹੀਆਂ। ਐਕਟੀਵਿਟੀਜ਼ ਹੈ ਜੀ। ਭਜਨ ਕੀਰਤਨ ਹੋਏਗਾ ਬੱਚਿਆਂ ਦਾ। ਕਿਸੇ ਨੇ ਭਜਨ ਕਰਨਾ ਹੋਵੇ ਜਾਂ ਕਿਸੇ ਨੇ ਮੰਤਰ ਉਚਾਰਨ ਕਰਨਾ, ਬੱਚਿਆਂ ਲਈ ਫੇਸ ਪੇਂਟਿੰਗ ਹੈਗੀ ਹੈ, ਜੰਪਿੰਗ ਕਾਸਲ ਵਗੈਰਾ ਜੀ। ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਰਜਿੰਦਰ ਕਾਲੀਆ ਜੀ। ਰਜਿੰਦਰ ਕਾਲੀਆ ਜੀ, ਇਸ ਮੰਦਿਰ ਦਾ ਇਤਿਹਾਸ ਕੀ ਹੈ? ਕਿੰਨਾ ਟਾਈਮ ਹੋ ਗਿਆ ਇਸ ਨੂੰ ਬਣੇ ਹੋਏ, ਤੇ ਜਦੋਂ ਬਣਾਇਆ ਸੀ ਕਿ ਕਿਹੜੇ ਈਅਰ ਦੇ ਵਿੱਚ ਬਣਾਇਆ ਸੀ ਤੇ ਕਿੰਨੇ ਕੁ ਲੋਕ ਸਨ? ਅਸੀਂ ਇਹ 1980 ਦੇ ਵਿੱਚ ਸਟਾਰਟ ਕੀਤਾ, ਵਿੱਚ ਉਦੋਂ ਅਸੀਂ 13 ਜਾਂ 14 ਫੈਮਲੀਆਂ ਇੱਥੇ ਸੀਗੀਆਂ। ਤੋ 1980 ਦੇ ਵਿੱਚ ਡਾਕਟਰ ਚਮਾਲਾ ਹੀ ਇਜ਼ ਪਾਸ ਅਵਾਏ, ਉਹਨਾਂ ਦੇ ਘਰ ਦੀਵਾਲੀ ਦਾ ਫੰਕਸ਼ਨ ਸੀਗਾ, ਅਤੇ ਉੱਥੇ ਮੇਰੇ ਜੀਜਾ ਲਲਨ ਜਿਹਦਾ ਨਾਂ ਲੈਂਸ ਕਲਾਈਮ ਵਿੰਟਾ, ਤੋ ਉਹਨਾਂ ਨੇ ਕੁਐਸਚਨ ਰਾਈਜ਼ ਕੀਤਾ ਕਿ ਅਸੀਂ ਪੈਸੇ ਰੇਜ਼ ਕਰੀਏ ਇੱਥੇ, ਅਤੇ ਅਸੀਂ ਮੰਦਰ ਬਣਾਉਣਾ ਮੰਗਦਾ। ਅਤੇ ਉਸ ਫੈਮਲੀਆਂ ਨੇ $30,000 ਉਸ ਨਾਈਟ ਨੂੰ ਅਸੀਂ ਇਕੱਠਾ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਫਿਰ ਸਰਚ ਕਰਨ ਲੱਗ ਪਏ, ਲੈਂਡ ਕਿੱਥੇ ਲੈਣੀ, ਬੈਸਟ ਐਵਰੀਵੇਅਰ। ਦੈਨ ਫਾਈਨਲੀ ਡਿਸਾਈਡ ਹੋਇਆ ਕਿ ਬਰਬੈਂਕ 'ਚ ਲਈਏ। 7.5 ਏਕੜ ਆ। ਉਸ ਤੋਂ ਬਾਅਦ ਫਿਰ ਜੀ $30,000 ਦੇ ਕੇ ਅਸੀਂ ਲੈਂਡ ਡਿਪਾਰਟਮੈਂਟ ਕੋਲੋਂ ਜਗ੍ਹਾ ਲਈ। ਜੀ, ਲੋਕਾਂ ਦਾ ਕਿੱਦਾਂ ਦਾ ਸਹਿਯੋਗ ਰਿਹਾ ਤੁਹਾਡੇ ਨਾਲ? ਕਮਿਊਨਿਟੀ ਨੇ ਤੁਹਾਨੂੰ ਸਪੋਰਟ ਕੀਤੀ? ਕਮੇਟੀ ਨੇ ਵੀ ਸਪੋਰਟ ਕੀਤੀ, ਪਬਲਿਕ ਨੇ ਵੀ ਸਪੋਰਟ ਕੀਤੀ, ਮਗਰ ਐਂਡ ਦਾ ਡੇ, ਐਂਡ ਦਾ ਜਰਨੀ ਸਾਨੂੰ $30,000 ਰੇਜ਼ ਕਰਨਾ ਬਹੁਤ ਮੁਸ਼ਕਿਲ ਸੀਗਾ। ਫਿਰ ਵੀ ਜੋ ਕੁਛ ਹੁੰਦਾ ਬਚਦਾ ਸੀਗਾ, ਜਿਹੜਾ ਅਸੀਂ ਫਿਰ ਵੀ ਜੇ ਕੇ ਫੈਮਿਲੀ ਨੇ ਸਾਨੂੰ ਸਪੋਰਟ ਕੀਤੀ। ਉਹਨਾਂ ਕੋਲ 5-6 ਹਰ ਸਾਲ ਲੈਂਦੇ ਸੀਗੇ। ਕੁਝ ਅਜਿਹੇ ਚਿਹਰੇ ਜਿਹੜੇ ਤੁਹਾਨੂੰ ਅਜੇ ਵੀ ਯਾਦ ਹੋਣ, ਜਿਨ੍ਹਾਂ ਨੇ ਇਸ ਮੰਦਿਰ ਦੀ ਉਸਾਰੀ ਲਈ ਖਾਸ ਯੋਗਦਾਨ ਪਾਇਆ ਹੋਵੇ? ਜੇ ਕੇ ਇੰਟਰਨੈਸ਼ਨਲ, ਤਾਂ ਉਸ ਤੋਂ ਬਾਅਦ ਪਰਮਲਾ ਪ੍ਰਾਸ਼ਰ ਨੇ ਵੀ ਬਹੁਤ ਕੀਤਾ। ਪਰਮਲਾ ਪ੍ਰਾਸ਼ਰ, ਰਕੇਸ਼ ਸ਼ਰਮਾ, ਬਲਦੇਵ ਲਰੋਈਆ ਐਂਡ ਰਕੇਸ਼ ਮਲਹੋਤਰਾ, ਅਸੀਂ ਫਿਜ਼ੀਕਲੀ ਬਹੁਤ ਕੰਮ ਕੀਤਾ ਇੱਥੇ। ਇਹ ਦੱਸੋ ਜੀ, ਜਿਵੇਂ ਕਿ ਜਦੋਂ ਉਸਾਰੀ ਹੋਈ ਸੀ ਮੰਦਿਰ ਦੀ, ਕਿਉਂਕਿ ਨਕਸ਼ਾ ਬਹੁਤ ਮੈਟਰ ਕਰਦਾ, ਤਾਂ ਉਹ ਨਕਸ਼ਾ ਕਿਹਨੇ ਪਾਸ ਕੀਤਾ ਸੀ? ਕਿੰਨਾ ਟਾਈਮ ਲੱਗਿਆ ਸੀ ਉਹਦੇ ਲਈ? ਤੇ ਜਿਹੜੀਆਂ ਮੰਦਿਰ ਦੇ ਵਿੱਚ ਮੂਰਤੀਆਂ ਪਈਆਂ ਨੇ ਜਾਂ ਬਹੁਤ ਸਾਰੀਆਂ ਕਲਾਕ੍ਰਿਤੀਆਂ ਬਾਹਰ ਵੀ ਦੇਖਣ ਨੂੰ ਮਿਲਦੀਆਂ ਨੇ, ਸੋ ਉਹਦੇ ਲਈ ਕਿੰਨਾ ਕੁ ਟਾਈਮ ਸੀ ਜਾਂ ਉਹਦੇ ਲਈ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪਈ? ਸਾਨੂੰ ਇੱਥੇ ਸਟਰਗਲ ਬਹੁਤ ਕਰਨੀ ਪਈ ਮੰਦਿਰ ਸਟਾਰਟ ਕਰਨ ਤੋਂ ਪਹਿਲਾਂ, ਕਿਉਂਕਿ ਅਸੀਂ ਜਦੋਂ ਆਪਣੀ ਸਿਟੀ ਕੌਂਸਲ ਵਿੱਚ
ਪਲਾਨ ਪਾਈ ਤਾਂ ਸਾਡਾ ਨੇਬਰ ਸਾਡੇ ਅਗੇਂਸਟ ਹੋ ਗਿਆ ਤੇ ਉਹ ਮੰਦਰ ਨਹੀਂ ਬਣਨਾ ਚਾਹੁੰਦਾ ਸੀਗਾ ਇੱਥੇ। ਫਿਰ ਅਸੀਂ ਕੋਰਟ ਤੋਂ ਜਿੱਤੇ, ਕੋਰਟ ਦੀਆਂ ਵੀ ਕੰਡੀਸ਼ਨਾਂ ਨੂੰ ਅਸੀਂ ਕਬੂਲ ਕੀਤਾ। ਉਹਦੇ ਕਬੂਲ ਕਰਨ ਤੋਂ ਬਾਅਦ ਫਿਰ ਅਸੀਂ ਮੰਦਰ ਸਟਾਰਟ ਕੀਤਾ 1981 ਚ। ਮੂਰਤੀਆਂ ਦੀ ਸੇਵਾ ਕਿਨੇ ਕੀਤੀ? ਇੰਡੀਆ ਤੋਂ ਮੰਗਾਈਆਂ ਜਾਂ ਫਿਰ ਇੱਥੇ ਕਿਸੇ ਕਲਾਕਾਰ ਨੇ ਬਣਾਈਆਂ? ਇੰਡੀਆ ਤੋਂ ਮੰਗਾਈਆਂ, ਉਹ ਵੀ ਜੇਕੇ ਇੰਟਰਨੈਸ਼ਨਲ ਜੀਵਨ ਮੋਹਨ ਤੇ ਸੁਮਨ ਮੋਹਨ ਜੀ ਨੇ ਸਾਨੂੰ ਡੋਨੇਟ ਕੀਤੀਆਂ। ਇਹ ਜਿੰਨੀਆਂ ਬਾਹਰ ਲੱਗੀਆਂ ਹੋਈਆਂ ਨੇ ਮੂਰਤੀਆਂ, ਸਾਰੇ ਜਿੰਨੀ ਕਲਾਕ੍ਰਿਤੀ ਬਾਹਰ ਹੋਈ ਹੈ ਸਾਰੀ ਇੰਡੀਆ ਤੋਂ ਆ? ਸਾਰੀ ਇੰਡੀਆ ਤੋਂ ਨਹੀਂ ਜੀ, ਇੱਥੇ ਬਣਵਾਇਆ, ਮਗਰ ਜਿੰਨੀਆਂ ਮੂਰਤੀਆਂ ਲੱਗੀਆਂ ਉਹ ਸਾਰੀਆਂ ਇੰਡੀਆ ਦੀਆਂ। ਆਲਸੋ ਜਿੱਥੇ ਆਪਾਂ ਖੜੇ ਮੰਦਰ ਦੇ ਵਿੱਚ, ਇਹ ਵੀ ਸਾਨੂੰ ਜੇਕੇ ਇੰਟਰਨੈਸ਼ਨਲ वाले ने बिल्डिंग बना के देती है। सुभाष चंद्र जी, आप कब से मंदिर में हैं सेवा के लिए और आपकी ड्यूटी क्या रहती है यहाँ पे? मैं करीबन 24 ईयर्स से मंदिर का सेवा कर रहा हूँ और 14 ईयर्स से मैनेजमेंट कमेटी में हूँ। करीबन 6 साल मैं सेक्रेटरी का काम कर रहा हूँ जी। और वर्तमान में अभी सेक्रेटरी हूँ। संजय शर्मा जी, ਤੁਸੀਂ ਇਸ ਮੰਦਿਰ ਦੇ ਵਿੱਚ ਕਦੋਂ ਤੋਂ ਆ ਰਹੇ ਹੋ, ਕਦੋਂ ਤੋਂ ਆਪਣੀ ਸੇਵਾ ਨਿਭਾ ਰਹੇ ਹੋ? ਮੈਂ ਕਰੀਬਨ 20 ਸਾਲ ਤੋਂ ਮੰਦਰ ਦੀ ਸੇਵਾ 'ਚ ਹੈਗਾ ਤੇ ਕਰੀਬਨ 10 ਸਾਲ ਤੋਂ ਮੈਨੇਜਮੈਂਟ ਕਮੇਟੀ ਦੇ ਵਿੱਚ ਅਸੀਂ ਹੈਗੇ ਹਾਂ।